ਪ੍ਰੋਬਲਮ ਕੀ ਸੀ ਤੁਹਾਡੀ? ਲੱਕ ਦੀ ਸਰਜਰੀ ਹੋਈ ਸੀ, ਉਹਨੇ ਰਾੜ ਪਾਉਣ ਦੀ ਬਜਾਏ ਪਲੇਟ ਪਾਤੀ। ਮੇਰਾ ਫੇਸ ਪੂਰਾ ਖਰਾਬ ਹੋ ਗਿਆ ਸੀਗਾ। ਕੈਨੇਡਾ 'ਚ ਵੀ ਮੈਂ ਕਾਫੀ ਪੁੱਛਿਆ, ਮੈਨੂੰ ਡਰਮਾਟੋਲੋਜਿਸਟ ਨੇ ਉੱਥੇ ਕਿਹਾ ਕਿ 70% ਗਾਰੰਟੀ ਕਰਦੇ ਆ, 100% ਗਾਰੰਟੀ ਅਸੀਂ ਨਹੀਂ ਕਰਦੇ। ਮੇਰੇ ਘੁਟਨੇ 'ਚ ਦਰਦ ਹੈ ਤੇ ਮੇਰੇ ਹਸਬੰਡ ਦੇ ਹੱਥ ਬ੍ਰੇਨ ਦੀ ਪ੍ਰੋਬਲਮ ਕਰ ਆਪਣੇ ਪੇਰੈਂਟਸ ਸਾਥ ਹੈ। ਸਿਹਤਯਾਬੀ ਤੰਦਰੁਸਤੀ ਵੰਡਣ ਵਾਲੇ ਸੁਭਾਸ਼ ਗੋਇਲ ਜੀ, ਤੁਹਾਡੇ ਪਿਆਰੇ ਗੋਇਲ ਸਾਹਿਬ। ਇਹਨਾਂ ਬੱਚਿਆਂ को ਵਾਕਈ ਖਾਣਾ ਖਾਣ ਦਾ ਵੀ ਜਿਹੜਾ ਕਹਿ ਸਕਦੇ ਵੀ ਟਾਈਮ ਨਹੀਂ ਹੁੰਦਾ। ਕਈ ਵਾਰੀ ਸਵੇਰੇ 8 ਵਜੇ ਤੋਂ ਲੈ ਕੇ ਸਮਾਂ ਕੋਈ ਨਹੀਂ, ਸਿਰਫ ਇੱਕੋ ਇੱਕ ਟੀਚਾ ਹੈ ਕਿ ਜੋ ਆਵੇ ਰਾਜ਼ੀ ਹੋ ਕੇ ਜਾਣਾ ਚਾਹੀਦਾ ਹੈ, ਤੰਦਰੁਸਤ ਹੋ ਕੇ ਜਾਣਾ ਚਾਹੀਦਾ ਹੈ। ਜਿੰਨੇ ਵੀ ਇੱਥੇ ਆਲਾ ਦੁਆਲਾ ਤੁਹਾਡੇ ਸਾਹਮਣੇ ਸਟਾਫ ਆ, ਕੋਆਪਰੇਟਿਵ ਪਰਿਵਾਰਾਂ ਨੂੰ ਬਹਿ ਕੇ ਗੱਲ ਕਰਦੇ ਆ, ਕੋਈ ਠੰਡੇ ਸੁਭਾਅ ਨਾਲ ਗੱਲ ਕਰਦੇ, ਕੋਈ ਇਦਾਂ ਦਾ ਨਹੀਂ ਹੈਗਾ ਜਿੱਦਾਂ ਛਿੜਕਣੀ ਕੁਛ ਨਹੀਂ। ਗਾਈਡੈਂਸ ਪੂਰੀ ਮਿਲਦੀ ਹੈ। ਬਿਲਕੁਲ ਬਹੁਤ ਵਧੀਆ, ਇਹਨਾਂ ਦੇ ਤਾਂ ਬੱਚੇ ਵੀ ਬਹੁਤ ਵਧੀਆ ਨੇ ਜੋ ਰੱਖੇ ਨੇ ਇਹਨਾਂ ਨੇ। ਇੰਨਾ ਵੀ ਹੁੰਦਾ ਵੀ ਅੱਧੀ ਬਿਮਾਰੀ ਉਹਨਾਂ ਨਾਲ ਗੱਲ ਕਰਕੇ ਠੀਕ ਹੋ ਜਾਂਦੀ। ਸਮਝਾ ਕੇ ਲਿਆਂਦੇ ਹੁੰਦੇ ਨੇ। ਇੱਥੇ ਦਵਾਈ ਲੈਣ ਕੀ ਆਏ, ਵਿਆਹ ਹੈ। ਅੱਜ ਦੇ ਦੌਰ ਦੇ ਵਿੱਚ ਇਨਸਾਨ ਨੂੰ ਬਹੁਤ ਸਾਰੀਆਂ ਬਿਮਾਰੀਆਂ ਨੇ। ਹਰ ਕੋਈ ਕਿਸੇ ਨਾ ਕਿਸੇ ਬਿਮਾਰੀ ਦੇ ਨਾਲ ਜੂਝ ਰਿਹਾ ਹੈ। ਬੱਚੇ ਤੋਂ ਲੈ ਕੇ ਬੁਢਾਪੇ ਤੱਕ ਵੀ ਅਸੀਂ ਇਸ ਬਿਮਾਰੀ ਦੇ ਜੰਜਾਲ ਤੋਂ ਛੁੱਟ ਨਹੀਂ ਰਹੇ, ਕਿਉਂਕਿ ਸਾਡਾ ਲਾਈਫ ਸਟਾਈਲ ਇਹੋ ਜਿਹਾ ਹੋ ਗਿਆ। ਇਹ ਜਿਹੇ 'ਚ ਸਾਡੀ ਸਵੇਰ ਵੀ ਦਵਾਈਆਂ ਨਾਲ ਹੁੰਦੀ ਹੈ, ਸਾਡੀ ਰਾਤ ਵੀ ਦਵਾਈਆਂ ਨਾਲ ਹੁੰਦੀ ਹੈ। ਅਸੀਂ ਦਵਾਈਆਂ ਖਾਂਦੇ ਹਾਂ ਤੇ ਆਪਣੇ ਆਪ ਨੂੰ ਚੱਲਦਾ ਕਰਦੇ ਹਾਂ, ਸਾਡੀ ਰੂਟੀਨ ਸ਼ੁਰੂ ਹੋ ਜਾਂਦੀ ਹੈ। ਪਰ ਕਦੀ ਅਸੀਂ ਸੋਚਿਆ ਹੈ ਕਿ ਅਸੀਂ ਸਿਹਤਯਾਬ ਹੋ ਸਕਦੇ ਹਾਂ, ਉਹ ਵੀ ਆਯੁਰਵੇਦ ਦੀ ਤਾਕਤ ਦੇ ਨਾਲ? ਸੁਭਾਸ਼ ਗੋਇਲ ਹੋਰਾਂ ਦਾ ਨਾਮ ਤਾਂ ਤੁਸੀਂ ਬਹੁਤ ਸੁਣਿਆ ਹੋਣਾ, ਪੋਡਕਾਸਟ ਵੀ ਬਹੁਤ ਦੇਖੇ ਹੋਣੇ ਆ, ਰੀਲਾਂ ਬਹੁਤ ਤੁਹਾਡੇ ਤੱਕ ਪਹੁੰਚੀਆਂ ਹੋਣੀਆਂ। ਉਹਨਾਂ ਨੂੰ ਤੁਸੀਂ ਬੱਸਾਂ ਦੇ ਵਿੱਚ, ਮੈਟਰੋ ਦੇ ਵਿੱਚ, ਇੱਥੋਂ ਤੱਕ ਕਿ 에ਅਰਪੋਰਟ ਤੇ ਵੀ ਉਹਨਾਂ ਦੀਆਂ ਮਸ਼ਹੂਰੀਆਂ ਦੇਖੀਆਂ ਹੋਣੀਆਂ। ਕਿਸੇ ਨੇ ਰੀਲ ਫਾਰਵਰਡ ਕਰ ਦਿੱਤੀ, ਕੋਈ ਨੁਸਖਾ ਉਹਨਾਂ ਦਾ ਭੇਜ ਦਿੱਤਾ, ਤਾਂ ਵੀ ਤੁਸੀਂ ਉਹਨਾਂ ਦੀ ਉਸ ਵੀਡੀਓ ਤੋਂ ਮੁਤਾਸਿਰ ਹੋ ਕੇ ਉਹਨਾਂ ਤੱਕ ਪਹੁੰਚ ਜਾਂਦੇ ਹੋ। ਸੁਭਾਸ਼ ਗੋਇਲ ਜੋ ਕਿ ਆਯੁਰਵੇਦ ਦੇ ਵਿੱਚ ਮਾਹਰ ਰੱਖਦੇ ਨੇ, ਔਰ ਮਹਾਰਤ ਦੇ ਨਾਲ ਨਾਲ ਉਹ ਇਹ ਦਾਅਵੇ ਕਰਦੇ ਨੇ ਕਿ ਉਹਨਾਂ ਕੋਲ ਜਿੰਨੇ ਵੀ ਮਰੀਜ਼ ਆਉਂਦੇ ਨੇ ਉਹ ਸਿਹਤਯਾਬ ਵੀ ਹੁੰਦੇ ਨੇ, ਫਰਕ ਵੀ ਪੈਂਦਾ ਹੈ। ਇਹ ਦਾਅਵੇ ਕਿੰਨੇ ਕੁ ਸੱਚੇ ਨੇ? ਇਹ ਲੋਕ ਜੋ ਆਉਂਦੇ ਨੇ ਉਹਨਾਂ ਕੋਲ ਇੱਕ ਉਮੀਦ ਲੈ ਕੇ ਉਹਨਾਂ ਨੂੰ ਕਿੰਨਾ ਕੁ ਫਰਕ ਪੈਂਦਾ ਹੈ? ਆਓ ਜਾਣਦੇ ਹਾਂ। ਜਦੋਂ ਤੁਸੀਂ ਨਹੀਂ, ਤੁਹਾਡਾ ਕੰਮ ਵੀ ਬੋਲਦਾ ਹੈ ਤੇ ਉਹ ਸਾਹਮਣੇ ਵੀ ਆਉਂਦਾ ਹੈ ਤੇ ਦਿਖਦਾ ਵੀ ਹੈ। ਸਾਨੂੰ ਇੱਕ ਬੜੇ ਸੋਹਣੇ, ਬੜੇ ਖੂਬਸੂਰਤ ਮੁਹਤਰਮਾ ਮਿਲੇ ਨੇ ਜੀ। ਤੁਹਾਡਾ ਸ਼ੁਭ ਨਾਮ? ਰਮਨ ਪੁੱਲਰ। ਰਮਨ ਪੁੱਲਰ ਕਿੱਥੋਂ ਆਏ? ਮੈਂ ਜੀ ਕੈਨੇਡਾ ਤੋਂ ਆਈ ਹਾਂ। ਕੈਨੇਡਾ ਤੋਂ ਇੰਨੀ ਦੂਰੋਂ? ਬਿਲਕੁਲ ਜੀ, ਜਿਹੜੀ ਸ਼ਖਸੀਅਤ ਬਾਰੇ ਤੁਸੀਂ ਗੱਲ ਕਰ ਰਹੇ ਹੋ, ਉਹਨਾਂ ਦੇ ਕੰਮ ਬਾਰੇ ਤੁਸੀਂ ਗੱਲ ਕਰ ਰਹੇ ਹੋ, ਉਹਨਾਂ ਦੇ ਜ਼ਰੀਏ ਮੈਂ ਅੱਜ ਫੇਰ ਇੱਥੇ ਆਈ। ਕੀ ਬਾਤ ਹੈ। ਫੈਨ ਲੱਗਦੇ ਹੋ ਜਾਂ ਕੋਈ ਪ੍ਰੋਬਲਮ ਸੀ? ਕਿਵੇਂ ਇੰਟਰੈਕਸ਼ਨ ਹੋਈ? ਬਿਲਕੁਲ ਜੀ, ਕਹਿੰਦੇ ਜਦੋਂ ਵਾਹਿਗੁਰੂ ਮੇਲ ਮਿਲਾਉਂਦਾ ਆ ਤੇ ਤੁਹਾਨੂੰ ਆਪਣੇ ਆਪ ਕੋਈ ਰਾਹ ਲਭਾਉਂਦਾ ਆ, ਤੇ ਮੇਰੇ ਨਾਲ ਵੀ ਕੁਝ ਇਦਾਂ ਦਾ ਹੀ ਹੱਡ ਬੀਤਿਆ ਸੀਗਾ। ਜਿੱਥੇ ਮੈਂ ਕੈਨੇਡਾ ਦੇ ਵਿੱਚ ਕਾਫੀ ਡਾਕਟਰਸ ਨਾਲ ਸਲਾਹ ਮਸ਼ਵਰਾ ਕੀਤਾ, ਮੇਰਾ ਫੇਸ ਪੂਰਾ ਖਰਾਬ ਹੋ ਗਿਆ ਸੀਗਾ, ਇਨਕਲੂਡਿੰਗ ਮੇਰੀ ਨੈਕ। ਤੇ ਮੈਂ ਇੰਡੀਆ ਵੀ ਆਈ, ਆ ਕੇ ਐਲੋਪੈਥੀ ਵਾਲੇ ਡਾਕਟਰਸ ਦੇ ਕੋਲ ਮੈਂ ਗਈ ਹੋਈ ਹਾਂ। ਮਤਲਬ ਪੈਸੇ ਵਾਈਜ਼ ਹਰ ਕੋਈ ਕਹਿ ਰਿਹਾ ਸੀ ਜਿੰਨੇ ਪੈਸੇ ਦੇ ਦਿਓ, ਇੰਨੇ ਪੈਸੇ ਦੇ ਦਿਓ। 30 ਸਾਲ ਦਾ ਐਕਸਪੀਰੀਅੰਸ ਹੈ ਇੱਥੇ ਡਾਕਟਰਸ ਦੇ ਕੋਲ। ਐਲੋਪੈਥੀ ਵਾਲੇ ਡਾਕਟਰਸ ਕੋਲ ਮੈਂ ਗਈ, ਪਰ ਉਹਨਾਂ ਨੇ ਮੈਨੂੰ ਮੇਰੀ ਬਿਮਾਰੀ ਦਾ ਇਲਾਜ ਦੱਸਿਆ ਕਿ ਘੱਟ ਤੋਂ ਘੱਟ 6 ਸਾਲ ਲੱਗਣਗੇ ਤੁਹਾਨੂੰ। ਅੱਛਾ। ਜਦੋਂ ਉਹਨਾਂ ਨੇ ਮੈਨੂੰ ਇਹ ਕਿਹਾ, ਮੈਂ ਕਿਹਾ ਚਲੋ, ਮਤਲਬ ਇੱਕ ਲੇਡੀ ਦੀ ਬਿਊਟੀ ਉਹਦਾ ਫੇਸ ਹੁੰਦਾ ਆ। ਮੇਰਾ ਫੇਸ ਹੀ ਸਾਰਾ ਖਰਾਬ ਹੋ ਗਿਆ ਸੀਗਾ। ਠੀਕ ਆ, ਜੇ ਤੁਸੀਂ ਫੋਟੋ ਦੇਖੋਗੇ ਤੁਹਾਨੂੰ ਪਤਾ ਚੱਲ ਜਾਊਗਾ ਕਿ ਮੈਂ ਕੀ ਬਣ ਗਈ ਸੀਗੀ। 2023 ਦੀ ਗੱਲ ਆਈ। ਉਸ ਤੋਂ ਬਾਅਦ ਕਰਦੇ ਕਰਾਉਂਦੇ, ਚਲੋ ਮੈਂ ਲੌਂਗ ਸਟੋਰੀ ਥੋੜੀ ਸ਼ਾਰਟ ਤੁਹਾਨੂੰ ਦਿੰਦੀ ਆ ਕਿ ਮੈਨੂੰ ਕਰਦੇ ਕਰਾਉਂਦੇ ਇਹੀ YouTube ਦੇ ਉੱਤੇ ਮੈਂ ਵੀਡੀਓਜ਼ ਸਮਹਾਉ ਸੁਭਾਸ਼ ਜੀ ਦੀ ਵੀਡੀਓ ਮੇਰੇ ਸਾਹਮਣੇ ਆਈ। ਮੈਨੂੰ ਮੇਰੀਆਂ ਫਰੈਂਡਸ ਨੇ ਵੀ ਕਈਆਂ ਨੇ ਕਿਹਾ ਕਿ ਵਾਈ ਡੋਂਟ ਯੂ ਟਰਾਈ ਆਯੁਰਵੈਦਿਕ, ਮਤਲਬ ਤੂੰ ਐਲੋਪੈਥੀ ਯੂਜ਼ ਕਰਕੇ ਦੇਖ ਲਿਆ, ਇੰਗਲਿਸ਼ ਮੈਡੀਸਨਸ, ਤੇ ਹੁਣ ਤੂੰ ਟਰਾਈ ਕਿਉਂ ਨਹੀਂ ਕਰਦੀ? ਕੈਨੇਡਾ 'ਚ ਵੀ ਇਲਾਜ? ਹਾਂਜੀ, ਕੈਨੇਡਾ 'ਚ ਵੀ ਮੈਂ ਕਾਫੀ ਪੁੱਛਿਆ, ਇਲਾਜ ਕਰਾਇਆ। ਮੈਨੂੰ ਡਰਮਾਟੋਲੋਜਿਸਟ ਨੇ ਉੱਥੇ ਕਿਹਾ ਕਿ ਜੋ ਮਰਜ਼ੀ ਕਰ ਲਓ, ਕਿ 70% ਗਾਰੰਟੀ ਕਰਦੇ ਆ, 100% ਗਾਰੰਟੀ ਅਸੀਂ ਨਹੀਂ ਕਰਦੇ। ਠੀਕ ਆ। ਐਂਡ ਕਾਸਟ ਮੈਨੂੰ ਇੱਕ ਸੈਸ਼ਨ ਦੀ ਉੱਥੇ $2000 ਤੱਕ ਦਿੱਤੀ ਜਾ ਰਹੀ ਸੀ। ਠੀਕ ਆ। ਮੈਂ ਅਮਰੀਕਾ ਤੋਂ ਵੀ ਕਈ ਜਗ੍ਹਾ ਪੁੱਛਿਆ, ਅਗੇਨ ਸੇਮ ਚੀਜ਼ ਆਈ ਮੇਰੇ ਸਾਹਮਣੇ। ਉਸ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਦੱਸਿਆ, ਸੁਭਾਸ਼ ਜੀ ਮੇਰੇ ਨਾਲ ਵੀਡੀਓਜ਼ ਦੇ ਉੱਤੇ ਸਾਹਮਣੇ ਆਏ ਤੇ ਮੈਨੂੰ ਲੱਗਿਆ ਕਿ ਰੱਬ ਨੇ ਇੱਕ ਰਾਹ ਦਿਖਾਇਆ ਆ। ਰਮਨ ਕੌਰ, ਤੂੰ ਬਾਕੀ ਸਾਰਾ ਕੁਝ ਟਰਾਈ ਕੀਤਾ ਆ ਤੇ ਚੱਲ ਇੱਕ ਟਰਾਈ ਇਹ ਵੀ ਕਰਦੇ। ਜਦੋਂ ਮੈਂ ਇੱਥੋਂ ਐਲੋਪੈਥੀ ਦੀ ਦਵਾਈ ਲਈ, ਅੰਗਰੇਜ਼ੀ ਦਵਾਈ ਜਿਹੜੀ ਕਿ ਮੇਰੇ ਉੱਤੇ ਕੰਮ ਨਹੀਂ ਕੀਤੀ, ਉਹਨੇ ਮੈਨੂੰ ਸਾਈਡ ਇਫੈਕਟ ਦੇਣੇ ਸ਼ੁਰੂ ਕਰ ਦਿੱਤੇ। ਮੈਂ ਸੁਭਾਸ਼ ਜੀ ਨੂੰ ਮਿਲੀ ਤੇ ਜਿਵੇਂ ਕਿ ਆਈ ਨੋ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਇਹਨਾਂ ਦਾ ਵੇਟਿੰਗ ਪੀਰੀਅਡ ਬਹੁਤ ਆ, ਪਰ ਇੱਕ ਗੱਲ ਮੰਨਿਓ, ਵੇਟਿੰਗ ਪੀਰੀਅਡ ਜ਼ਰੂਰ ਆ, ਪਰ ਜਿਹੜੀ ਦਵਾਈ ਆ ਨਾ, ਮੈਨੂੰ ਇਹਨਾਂ ਨੇ ਕਿਹਾ ਸੀ ਰਮਨ ਕੋਰੇ
3 ਮਹੀਨੇ ਮੇਰੇ ਕਹਿ ਤੇ ਅੱਖਾਂ ਬੰਦ ਕਰਕੇ ਬੱਚੇ ਖਾ ਲਾ। ਮੈਂ ਇਹਨਾਂ ਨੂੰ ਆਪਣੇ ਬਲੱਡ ਵਰਕ ਦਿੱਤੇ, ਜੋ ਮੈਂ ਪਹਿਲੇ ਡਾਕਟਰ ਨੂੰ ਸਾਰਾ ਕੁਝ ਦਿੱਤਾ ਸੀ, ਇਹਨਾਂ ਨੂੰ ਬਲੱਡ ਵਰਕ ਆਪਣੇ ਸੈਂਡ ਕੀਤੇ। ਵੀਡੀਓ ਕਾਲ ਤੇ ਸਾਡੀ ਗੱਲ ਹੋਈ ਤੇ ਇਹ ਮੈਨੂੰ ਕਹਿੰਦੇ 3 ਮਹੀਨੇ ਮੈਂ ਜਿੱਦਾਂ ਕਹੂੰਗਾ ਤੂੰ ਉੱਦਾਂ ਕਰਨੀ ਆ। ਮੈਂ ਕਿਹਾ ਸਰ ਮੇਰਾ ਫੇਸ ਠੀਕ ਕਰਾ ਦਿਓ, ਮਤਲਬ ਮੇਰੇ ਲਈ ਤੁਸੀਂ ਰੱਬ ਬਣ ਕੇ ਆਓਗੇ ਫਿਰ, ਹੈ ਨਾ। ਤੇ ਇਹ ਮੈਨੂੰ ਕਹਿੰਦੇ ਜਿੱਦਾਂ ਮੈਂ ਕਹੂੰਗਾ ਅੱਖਾਂ ਬੰਦ ਕਰਕੇ ਕਰੇਂਗੀ। ਮੈਂ ਕਿਹਾ ਸ਼ੋਰ, ਕਿਉਂ ਨਹੀਂ ਕਰ ਸਕਦੀ, ਇੱਕ ਕੁੜੀ ਨੂੰ ਆਪਣਾ ਫੇਸ ਚਾਹੀਦਾ ਹੁੰਦਾ, ਹੈ ਨਾ। ਤੇ ਬਸ ਇਹਨਾਂ ਨੇ ਮੈਨੂੰ ਥੋੜ੍ਹੇ ਜਿਹੇ, ਕੁਛ ਹੋਰ ਵੀ ਨਹੀਂ ਸੀਗਾ, ਜਿਹੜੀਆਂ ਘਰ ਦੇ ਵਿੱਚ ਨੈਚੁਰਲ ਚੀਜ਼ਾਂ, ਹਲਦੀ ਲਗਾ ਲਓ, ਚਿੱਟੀ ਹਲਦੀ, ਮੈਨੂੰ ਤਾਂ ਕਦੀ ਪਤਾ ਹੀ ਨਹੀਂ ਸੀ ਚਿੱਟੀ ਹਲਦੀ ਕੀ ਆ, ਮੈਂ ਨਾ ਕਦੀ ਆਪਣੇ ਖਾਣੇ 'ਚ ਹੀ ਵਰਤੀ, ਹੈ ਨਾ। ਇਹੋ ਜਿਹੀਆਂ ਚੀਜ਼ਾਂ ਇਹਨਾਂ ਨੇ ਮੈਨੂੰ ਕਿਹਾ ਕਿ ਇਹਦੇ ਵਿੱਚ ਬੱਚੇ ਇਹੋ ਜਿਹਾ ਕੁਛ ਪਿਆ ਹੋਇਆ, ਰੋਜ਼ ਸਿਰਪ ਵਗੈਰਾ ਪਿਆ ਹੋਇਆ, ਤੂੰ ਟਰਾਈ ਕਰ, ਜਿੱਦਾਂ ਮੈਂ ਕਹਿੰਦਾ ਉੱਦਾਂ ਹੀ ਅਪਲਾਈ ਕਰਨਾ ਆ। ਦੁੱਧ ਹਰ ਕਿਸੇ ਦੇ ਘਰ ਦੇ ਵਿੱਚ ਹੁੰਦਾ ਹੈ, ਦੁੱਧ ਅਪਲਾਈ ਕਰਨਾ, ਉਹਨੂੰ ਕਿੱਦਾਂ ਕਰਨਾ, ਅਪਲਾਈ ਕਿਵੇਂ ਕਰਨਾ, ਉਹ ਤੈਨੂੰ ਮੈਂ ਦੱਸੂੰਗਾ। ਇਹਨਾਂ ਨੇ ਜਿਵੇਂ ਕਿਹਾ, ਪਹਿਲੇ ਦਿਨ ਜਦੋਂ ਮੈਂ ਆਪਣੇ ਫੇਸ ਦੇ ਉੱਤੇ ਇਹਨਾਂ ਦਾ ਸਾਰਾ ਪ੍ਰੋਡਕਟ ਲਗਾਇਆ ਤੇ ਮੇਰਾ ਫੇਸ ਸਾਰਾ ਲਾਲੀ 'ਚ ਆ ਗਿਆ ਸੀ। ਮੈਂ ਰਾਈਟ ਵੀ ਇਹਨਾਂ ਨੂੰ ਵੀਡੀਓ ਕਾਲ ਲਾਈ, ਮੈਂ ਕਿਹਾ ਸਰ ਕਿਤੇ ਹੋਰ ਜ਼ਿਆਦਾ ਖਰਾਬ ਨਾ ਹੋ ਜਾਵੇ ਮੇਰਾ ਫੇਸ। ਕਹਿੰਦੇ ਅੱਖਾਂ ਬੰਦ ਕਰ ਕੁੜੀਏ, ਜਾ ਕੰਮ ਕਰ, ਹੁਣੇ ਕੰਮ ਕਰ ਗਿਆ। ਜਦੋਂ ਇਹਨਾਂ ਨੇ ਇੱਦਾਂ ਕਿਹਾ ਨਾ, ਮੈਨੂੰ ਇੱਕ ਫੀਲ ਆਇਆ ਕਿ ਜਿਵੇਂ ਪਿਓ ਆਪਣੀ ਧੀ ਨੂੰ ਕਹਿੰਦਾ ਹੁੰਦਾ ਨਾ, ਬਸ ਹੋ ਗਿਆ, ਤੂੰ ਫਿਕਰ ਨਾ ਕਰਦੀ, ਇਹ ਸਾਰਾ ਕੰਮ ਵਧੀਆ ਹੋਊਗਾ। ਉਹੀ ਚੀਜ਼ ਮੈਨੂੰ ਫੀਲ ਆਈ ਤੇ ਮੈਂ ਕਿਹਾ ਸੱਚੇ ਪਾਤਸ਼ਾਹ, ਆਈ ਹੋਪ ਸੋ ਇਟ ਵਿਲ ਵਰਕ ਬੈਟਰ। ਤੇ ਪੁੱਛੋ ਨਾ ਕਿ ਮਹੀਨੇ ਦੇ ਵਿੱਚ ਮੇਰਾ ਫੇਸ ਠੀਕ ਹੋਣਾ ਸ਼ੁਰੂ ਹੋ ਗਿਆ। ਇਹਨਾਂ ਨੇ ਮੈਨੂੰ 3 ਮਹੀਨੇ ਕਹੇ ਸੀ, ਮੈਂ ਸਿਰਫ 2 ਮਹੀਨੇ ਦਵਾਈ ਖਾਧੀ ਤੇ ਅੱਜ 2026 ਦੇ ਵਿੱਚ ਆ। 2023 'ਚ ਮੈਨੂੰ ਪ੍ਰੋਬਲਮ ਆਈ ਸੀ। ਮੇਰੀ ਜਦੋਂ ਵੀ ਪੰਜਾਬ ਗੇੜੀ ਲੱਗਦੀ ਆ, ਮੇਰੀ ਕੋਸ਼ਿਸ਼ ਹੁੰਦੀ ਕਿ ਮੈਂ ਆਪਣੇ ਹੱਥੀ ਦਵਾਈ ਇਹਨਾਂ ਦੇ ਕੋਲ, ਲਿਵਰ, ਕਿਡਨੀ ਡੀਟੌਕਸ ਵਗੈਰਾ ਆਪਾਂ ਖਾਣੇ ਵੰਨ-ਸਵੰਨੇ ਇੱਥੇ ਖਾਂਦੇ ਆ, ਹੈ ਨਾ, ਖਾਣੇ ਪਿਓਰ ਨਹੀਂ ਆ ਤਾਂ ਹੈਲਥ ਨਾਲੋਂ ਕੁਛ ਵੀ ਹੋਰ ਜ਼ਿਆਦਾ ਜ਼ਰੂਰੀ ਨਹੀਂ ਹੈ। ਤਾਂ ਸਾਨੂੰ ਇਹੀ ਹੁੰਦਾ ਜਦੋਂ ਆਓ, ਇੱਕ ਤਾਂ ਇਹਨਾਂ ਨੂੰ ਮਿਲ ਕੇ ਜਾਓ, ਬਹਾਨਾ, ਤੇ ਇੱਕ ਉਹਦੇ ਨਾਲ ਕਿ ਫੇਸ ਵਾਸਤੇ ਜਿਵੇਂ ਇਹਨਾਂ ਦੇ ਕੋਲ ਬਹੁਤ ਵਧੀਆ ਪ੍ਰੋਡਕਟਸ ਨੇ ਤੇ ਮੈਂ ਹਮੇਸ਼ਾ ਆ ਕੇ, ਸੁਭਾਸ਼ ਜੀ ਕੀ ਨਵਾਂ ਆ, ਕੀ ਸਮਥਿੰਗ। ਮੇਰੀ ਏਜ ਮੈਂ ਦੱਸਣਾ ਤਾਂ ਨਹੀਂ ਚਾਹੁੰਦੀ, ਕੁੜੀਆਂ ਵੈਸੇ ਹਾਈਡ ਕਰਦੀਆਂ, ਆਈ ਐਮ 40+ ਤੇ ਜੀ ਤੁਹਾਡੇ ਸਾਹਮਣੇ ਖੜੀ ਆ। ਕੋਈ ਵੀ ਕੁਐਸਚਨ ਹੋਵੇ ਹੈਲਥ ਪ੍ਰਤੀ ਤੇ ਸਾਡੇ ਗੁਰੂ ਸਾਡੇ ਸਾਹਮਣੇ ਨੇ। ਕੀ ਬਾਤ ਹੈ, ਫੇਸ ਤੁਹਾਡਾ ਚਮਚਮ ਕਰ ਰਿਹਾ। ਥੈਂਕ ਯੂ ਜੀ, ਥੈਂਕ ਯੂ। ਸੋ ਇਹ ਤੁਹਾਡੇ ਸਾਹਮਣੇ ਹੈ ਸਬੂਤ, ਤੁਹਾਡੇ ਸਾਹਮਣੇ ਇਦਾਂ ਦੇ ਹੋਰ ਵੀ ਬਹੁਤ ਸਾਰੇ ਲੋਕ ਨੇ। ਖੱਟੇ ਮਿੱਠੇ ਹਰ ਕਿਸੇ ਦੇ ਐਕਸਪੀਰੀਅੰਸ ਹੁੰਦੇ ਆ, ਕੋਈ ਪਹਿਲੀ ਵਾਰੀ ਆਇਆ, ਕੋਈ 3 ਸਾਲ ਤੋਂ ਆਇਆ, ਕੋਈ 6 ਸਾਲ ਤੋਂ ਲਗਾਤਾਰ ਆ ਰਿਹਾ। ਹਰ ਕਿਸੇ ਦਾ ਵੱਖੋ ਵੱਖਰਾ ਐਕਸਪੀਰੀਅੰਸ ਹੈ। ਲੰਬੀ ਵੇਟ ਵੀ ਕਰਨੀ ਪੈਂਦੀ ਜਿਵੇਂ ਕਿ ਇਹਨਾਂ ਨੇ ਦੱਸਿਆ, ਪਰ ਇਹਦੇ ਬਾਵਜੂਦ ਤੁਸੀਂ ਕੀ ਖੱਟ ਕੇ ਜਾਂਦੇ ਹੋ ਇਹ ਤੁਹਾਨੂੰ ਪਤਾ ਲੱਗ ਜਾਂਦਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਬੜਾ ਹਸੂ ਕਰਦਾ ਚਿਹਰਾ ਤੁਹਾਡਾ। ਨਾਮ ਕੀ ਤੁਹਾਡਾ? ਮਨਜੀਤ ਕੌਰ। ਮਨਜੀਤ ਕੌਰ। ਕਿੱਥੋਂ ਆਏ ਹੋ? ਅਸੀਂ ਇੱਥੇ ਲੋਕਲ ਹੀ ਜਲੰਧਰ। ਅੱਛਾ, ਜਲੰਧਰ ਹੀ ਹੋ। ਤੇ ਫਸਟ ਟਾਈਮ ਆਏ ਹੋ ਕਿ ਪਹਿਲਾਂ ਵੀ ਆਉਂਦੇ? ਨਹੀਂ ਜੀ, ਸੁੱਖ ਨਾਲ ਮੈਨੂੰ ਤਾਂ 2 ਸਾਲ ਹੋ ਡਾਕਟਰ ਕੋ ਆ ਕੇ ਵੀ ਜਾਂ ਫਿਰ ਕਿਸੇ ਵੈਦ ਕੋਲ ਆ ਕੇ ਵੀ ਜਾਂ ਕਿਸੇ ਜਿਹੜਾ ਬੰਦਾ ਤੁਹਾਨੂੰ ਸਿਹਤ ਦਿੰਦਾ ਹੋਵੇ ਉਹਦੇ ਕੋਲ ਆ ਕੇ ਬੰਦਾ ਸੁੱਖਣਾ ਤੇ ਨਹੀਂ ਕਹਿੰਦਾ, ਤੁਸੀਂ ਕਿਹਾ ਪਰ ਨਹੀਂ ਸੁੱਖ, ਫਿਰ ਹੁਣ ਆਰਾਮ ਆਇਆ ਤਾਂ ਇਹੀ ਕਹਿਣਾ ਸੁੱਖ ਨਾਲ ਆਰਾਮ ਆ ਰਿਹਾ, ਚੰਗਾ ਲੱਗਦਾ। ਹਾਂ ਠੀਕ ਹੈ ਨਾ। ਪ੍ਰੋਬਲਮ ਕੀ ਸੀ ਤੁਹਾਡੀ? ਪ੍ਰੋਬਲਮ ਮੇਰੀ ਕਈ ਸੀ, ਲੱਕ ਦੀ ਸਰਜਰੀ ਹੋਈ ਸੀ ਹਸਪਤਾਲ। ਓਕੇ। ਉਹਨੇ ਰਾੜ ਪਾਉਣ ਦੀ ਬਜਾਏ ਪਲੇਟ ਪਾਤੀ। ਅੱਛਾ। ਹੱਡੀ ਹੈ ਤਾਂ ਸੈਂਟਰ ਦੀ ਹੱਡੀ ਨਾ ਹੈਨਾ ਫ੍ਰੈਕਚਰ ਸੀ। ਬਹੁਤ ਦਵਾਈ ਖਾਧੀ, ਫਰਕ ਨਹੀਂ ਪਿਆ। ਫਿਰ ਇਹਨਾਂ ਵਿਚਾਰਿਆਂ ਦੀ ਐਡ ਦੇਖੀ ਅਸੀਂ, ਇਹਨਾਂ ਕੋਲ ਚੰਡੀਗੜ੍ਹ ਗਏ ਸੀ, ਚੰਡੀਗੜ੍ਹ ਮੋਹਾਲੀ। ਫਿਰ ਜਦ ਦੀ ਬਸ ਟ੍ਰੀਟਮੈਂਟ ਚੱਲਦਾ, ਫਿਰ ਕਹਿੰਦੇ ਵੀ ਆਪਾਂ ਸਰਜਰੀ ਤਾਂ ਕਰ ਨਹੀਂ ਸਕਦੇ, ਕਿਉਂ ਲੱਤ ਤਾਂ ਪਹਿਲੀ ਚੀੜੀ ਫਾੜੀ ਪਈ ਆ। ਫਿਰ ਇੱਕ ਹੀ ਦੀ ਮੈਡੀਸਨ ਲਾਈ ਵਿੱਚ, ਉਹਨਾਂ ਚਰਬੀ ਭਰੀ ਵਿੱਚ ਤਾਂ ਬਸ ਠੀਕ ਹੈ, ਮਤਲਬ ਭਰ ਗਈ ਚਰਬੀ, ਥੋੜਾ ਜਿਹਾ ਵੇਟ ਆਉਣ ਲੱਗ ਪਿਆ। ਤਾਂ ਫਿਰ ਉਹਦੀ ਲੱਤ ਦੀ ਵਜ੍ਹਾ ਨਾਲ ਇਹਦੀ ਥੋੜੀ ਜਿਹੀ ਪ੍ਰੋਬਲਮ ਹੋ ਗਈ। ਹੁਣ ਇਹ ਦਵਾਈ ਚੱਲਦੀ ਆ, ਉਹ ਫਿਰ ਭਾਰੇ ਆਉਣ ਲੱਗ ਪਿਆ ਨਾ, ਕਿਉਂ ਉੱਤੇ ਹੁਣ ਇਹਨਾਂ ਭਾਰ ਨਹੀਂ ਚੱਕਣਾ। ਬਾਕੀ ਸੈਡ ਸੋਨ ਹੋਣ ਲੱਗ ਪਏ ਸੀ, ਸੋਨ ਹੋਣ ਲੱਗ ਪਏ ਸੀ। ਅੱਛਾ, ਉਹ ਵੀ ਠੀਕ ਹੋ? ਕਿੰਨਾ ਕੁ ਭਰੋਸਾ? ਮੈਨੂੰ ਤਾਂ ਜੀ 100% ਭਰੋਸਾ। ਇਹ ਸਾਨੂੰ ਮਿਲੇ ਨੇ, ਪਰਿਵਾਰ ਸਮੇਤ ਆਏ ਨੇ। ਤੁਹਾਡਾ ਨਾਮ ਕੀ ਹੈ? ਰੀਟਾ ਮੈਮ ਜੀ। ਕਿੱਥੋਂ ਆਏ ਹੋ? ਅਸੀਂ ਹੁਸ਼ਿਆਰਪੁਰ ਗੜਦੀ ਵਾਲਾ। ਓਕੇ, ਇੰਨੀ ਦੂਰੋਂ ਆਏ ਹੋ ਹੈ ਨਾ? ਹਾਂਜੀ ਜੀ। ਪਹਿਲੀ ਵਾਰੀ ਆਏ ਹੋ? ਹਾਂਜੀ ਮੈਮ। ਕਿੱਥੋਂ ਪਤਾ ਲੱਗਾ? ਅਸੀਂ YouTube YouTube ਦੇਖਿਆ ਸੀ। ਹਾਂਜੀ। ਠੀਕ ਹੈ। ਤੇ ਪ੍ਰੋਬਲਮ ਕੀ ਹੈ? ਮੈਮ ਮੇਰੇ ਘੁਟਨੇ 'ਚ ਦਰਦ ਹੈ, ਮੇਰੀ ਬੇਟੀ ਨੂੰ ਬ੍ਰੇਨ ਚ ਓਕੇ ਤੇ ਦਿਮਾਗੀ ਬੁਖਾਰ, ਇਸ ਕਰਕੇ ਓਕੇ ਜੁਲਾਈ ਮਹੀਨੇ ਤੇ ਅਸੀਂ ਦਵਾਈ ਖਵਾਉਂਦੇ ਪਏ ਆ। ਤੇ ਮੇਰੇ ਹਸਬੈਂਡ ਨੂੰ ਵੀ ਘੁਟਨੇ ਦਰਦ ਹੈ ਤੇ ਇਸ ਕਰਕੇ ਅਸੀਂ ਆਏ। ਓਕੇ।
ਸੋ ਇਹਦੇ ਤੋਂ ਪਹਿਲਾਂ ਵੀ ਤੁਸੀਂ ਦਵਾਈ ਕਰਾ ਚੁੱਕੇ ਪਰ ਫਰਕ ਨਹੀਂ ਪਿਆ ਨਾ? ਨਹੀਂ ਮੈਮ। ਤਿੰਨਾਂ ਨੂੰ ਪ੍ਰੋਬਲਮ ਹੈ? ਹਾਂਜੀ ਮੈਮ। ਸੋ ਤਿੰਨੋਂ ਇੱਕ ਆਸ ਦੇ ਨਾਲ ਆਏ ਹੋ? ਜੀ ਮੈਮ। ਬੇਟੀ ਨੂੰ ਵੈਸੇ ਫਰਕ ਹੈ ਮੈਮ, ਪਰ ਵਿੱਚ ਹੋ ਜਾਂਦਾ, ਪਰ ਅਸੀਂ ਕਿਹਾ ਵੀ ਨਹੀਂ ਡਾਕਟਰ ਸਾਹਿਬ ਉਹਨਾਂ ਨੂੰ ਦਿਖਾਣਾ ਬਹੁਤ ਜ਼ਰੂਰੀ ਹੈ, ਆਏ ਹੋਏ ਇੱਕ ਦਿਖਾਣਾ। ਸੋ ਤੁਸੀਂ ਸੋਚਿਆ ਵੀ ਐਲੋਪੈਥੀ ਤੋਂ ਬਜਾਏ ਅਸੀਂ ਇਹਦੇ ਨਾਲ ਚੱਲੀਏ, ਹੈ ਨਾ? ਜੀ। ਸੋ ਇੱਥੇ ਆ ਕੇ ਜਦੋਂ ਪਹਿਲੀ ਵਾਰੀ ਆਏ ਤੇ ਕਿੱਦਾਂ ਦਾ ਲੱਗਾ? ਬਹੁਤ ਵਧੀਆ ਮੈਮ, ਬਹੁਤ ਵਧੀਆ। ਇੱਥੇ ਲੰਗਰ ਦਾ ਵੀ ਇੰਤਜ਼ਾਮ ਹੈ, ਹਰ ਇੱਕ ਚੀਜ਼ ਹੈ, ਪ੍ਰਬੰਧ ਸਟਾਫ ਕਿਹੋ ਜਿਹਾ ਲੱਗਾ? ਬਹੁਤ ਵਧੀਆ। ਡਾਕਟਰ ਸਾਹਿਬ ਨੂੰ ਮਿਲਣਾ ਹਾਲੇ? ਹਾਂਜੀ ਅਜੇ ਮਿਲਣਾ ਜੀ। ਪੂਰੀ ਉਮੀਦ ਹੈ, ਇੰਤਜ਼ਾਰ ਪੂਰਾ? ਜੀ ਮੈਮ। ਤੁਹਾਡੀ ਪ੍ਰੋਬਲਮ ਕਿਵੇਂ ਆ? ਮੇਰੀ ਪ੍ਰੋਬਲਮ ਗੋਡੇ ਨਾਲ, ਲੈਫਟ ਗੋਡੇ ਤੇ ਦਰਦ ਰਹਿੰਦਾ ਘੁਟਨਾ ਚ। ਓਕੇ। ਜ਼ਿਆਦਾ ਤਾਂ ਵੈਸੇ ਮੈਂ ਆਪਣੀ ਬੇਟੀ ਕਰਕੇ ਆਇਆ ਤੇ ਹਰ ਇਨਸਾਨ ਭੱਜਿਆ ਫਿਰਦਾ ਆਪਣੇ ਬੱਚਿਆਂ ਲਈ ਨਾ। ਬਟ ਗੋਡਿਆਂ ਦਾ ਇਲਾਜ ਮੈਂ ਇਹਨਾਂ ਤੇ YouTube ਤੇ ਦੇਖਿਆ ਕਿ ਕੁਝ ਜਿਹੜੀ ਮੈਡੀਸਿਨ ਇਹ ਦਿੰਦੇ ਨਾ ਉਹ ਮੈਂ ਹੋਰ ਕਿਤੇ ਘੱਟੇ ਦੇਖੀ। ਅੱਛਾ। ਮੈਨੂੰ ਲੱਗ ਰਿਹਾ ਕਿ ਗੋਡੇ ਮੇਰੇ ਠੀਕ ਹੋ ਜਾਊਗਾ। ਅੱਛਾ, ਉਮੀਦ ਪੂਰੀ ਹੈ ਮਤਲਬ। ਤੁਸੀਂ ਬੇਟਾ? ब्रेन की प्रॉब्लम करके मैं इस वजह करके अपने पेरेंट्स साथ रही। ਤੇ ਲੱਗਦਾ ਡਾਕਟਰ ਸਾਹਿਬ ਠੀਕ ਕਰ ਦੋਗੇ? श्योर। ਓਕੇ। ਸੋ ਕਿਹੜੀ ਕਲਾਸ ਪੜ੍ਹਦੇ ਹੋ? 5th 6th ना 6th होना। 6th ਵਿੱਚ ਹੋਣਾ ਹੋ ਗਏ। ਹਾਲੇ ਪੂਰੀ ਉਮਰ ਪਈ ਹੈ ਤੁਹਾਡੇ ਸਾਹਮਣੇ, ਹੈ ਨਾ ਜੀ? ਸੋ ਪਰਮਾਤਮਾ ਕਰੇ ਤੁਸੀਂ, ਕਿਉਂਕਿ ਡਾਕਟਰ ਸਾਹਿਬ ਸਿਹਤ ਵੰਡਦੇ ਆ, ਸਿਹਤ ਦਾ ਖਜ਼ਾਨਾ ਦਿੰਦੇ ਆ, ਦਵਾਈਆਂ ਵੀ ਉਹਨਾਂ ਦੀਆਂ ਕਾਮਯਾਬ ਹੁੰਦੀਆਂ ਨੇ। ਸੋ ਉਮੀਦ ਕਰਦੇ ਕਿ ਤੁਸੀਂ ਵੀ ਠੀਕ ਹੋ ਕੇ ਜਾਓ। ਹੋਏ ਹੋਏ ਥੱਕ ਗਏ ਆਪਾਂ। ਹੋਰ ਬੈਠੇ ਬੈਠੇ ਥੱਕ ਗਏ। ਸੋ ਉਹਨਾਂ ਨੂੰ ਕਿਹਾ ਸਾਡੀ ਫਲਾਈ ਦੇ। ਅੱਛਾ, ਕਿਹੜੀ ਕੰਟਰੀ ਜਾਣਾ ਤੁਸੀਂ? ਕੈਨੇਡਾ ਵਾਪਸ ਜਾਣਾ? ਸੋ ਤੁਸੀਂ ਇੰਡੀਆ ਇੱਥੇ ਕਿੱਥੇ ਰਹਿੰਦੇ ਹੋ ਬੇਸਿਕਲੀ? ਜਦੋਂ ਕਪੂਰਥਲੇ ਪੰਡਾਲ ਬੇਟ ਪਿੰਡ। ਓਕੇ। ਸੋ ਕਪੂਰਥਲਿਓਂ ਆਏ ਹੋ ਤੁਸੀਂ, ਹੈ ਨਾ? ਠੀਕ ਹੈ। ਹੁਣ ਸਰ ਨੂੰ ਤਾਂ ਕਿਹਾ ਵਾ, ਕੋਈ ਰਿਕੁਐਸਟ ਮੰਨ ਰਹੀ ਹੈ। ਅੱਛਾ, ਵੇਟ ਕਰਕੇ ਖਾਣਾ ਖਾਓ ਤੁਸੀਂ? ਨਹੀਂ ਖਾਣਾ ਤਾਂ ਨਹੀਂ ਖਾਣਾ। ਅੱਛਾ, ਇਹਨਾਂ ਦੀ ਤੁਸੀਂ ਪ੍ਰੋਬਲਮ ਕਿਹੜੀ ਲੈ ਕੇ ਆਏ ਹੋ? ਇਹ ਮੇਰੇ ਹਸਬੰਡ ਦੇ ਹਰ ਅੱਛਾ, ਓਕੇ। ਹਰਨੇ ਬਲੱਡ ਵਾਲੇ ਜਿੱਦਾਂ ਉਹਦੇ ਵਿੱਚ ਗੰਢਾਂ ਬਣੇ। ਓਕੇ। ਉਹਨਾਂ ਤੋਂ ਜਿੱਦਾਂ ਇਹਨਾਂ ਨੂੰ ਹੁਣ ਸਕੈਨਿੰਗ ਕਰਾਈ 30% ਅੱਗੇ ਨੂੰ ਫਰਕ ਹੈ। ਪਹਿਲੀ ਵਾਰੀ ਆਏ ਹੋ? ਤੀਜੀ ਵਾਰ। ਤੀਜੀ ਵਾਰ। ਹਾਂਜੀ। ਫਰਕ ਲੱਗਾ ਪਹਿਲੇ ਨਾਲੋਂ? ਹਾਂਜੀ। ਤੇ ਕਿੰਨੀ ਦੇਰ ਹੋ ਗਈ ਮੈਡੀਸਨ ਖਾਂਦੇ ਆ? ਤੀਜਾ ਮਹੀਨਾ। ਇਹ ਤੀਜਾ ਮਹੀਨਾ ਜਾ ਰਿਹਾ। ਹਾਂਜੀ। ਰੁਪਈਏ ਚੋਂ ਕਿੰਨੇ ਪੈਸੇ ਫਰਕ ਪਿਆ? 30 ਪੈਸੇ। 30 ਪੈਸੇ ਜੀ। ਸੋ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਦੀ ਮੈਡੀਸਨ ਬਾਰੇ? ਨਹੀਂ ਗੋਡੇ ਬਹੁਤ ਵਧੀਆ, ਬਹੁਤ ਟ੍ਰੀਟਮੈਂਟ ਕਿੱਦਾਂ ਦਾ ਇਹਨਾਂ ਦਾ? ਇਹ ਬਹੁਤ ਹੀ ਵਧੀਆ ਚੱਲ ਰਿਹਾ ਜੀ। ਹੁਣ ਜਿੱਦਾਂ ਪਹਿਲਾਂ ਸੀਗਾ, ਡਾਕਟਰ ਸਾਹਿਬ ਪਹਿਲਾਂ ਮਿਲੇ ਸੀ ਪਿੰਡ ਵਿੱਚ, ਉਹ ਆਪਰੇਸ਼ਨ ਕਰਨ ਲਈ ਬਹੁਤ ਜ਼ੋਰ ਪਾ ਰਹੇ ਸੀਗੇ, ਤੇ ਇੱਥੇ ਆ ਕੇ ਇੰਨਾ ਆ ਵੀ ਹੁਣ ਮੈਨੂੰ ਕਾਫੀ ਫਰਕ ਲੱਗਾ ਜੀ। ਹਾਂਜੀ। ਡਾਕਟਰ ਸਾਹਿਬ ਦਾ ਸੁਭਾਅ, ਜਿਹਨੇ ਵੀ ਇੱਥੇ ਆਲਾ ਦੁਆਲਾ ਤੁਹਾਡੇ ਸਾਹਮਣੇ ਸਟਾਫ ਆ, ਉਹ ਬਹੁਤ ਗੁੱਡ ਆ, ਕੋਆਪਰੇਟਿਵ ਆ? ਬਹੁਤ ਵਧੀਆ ਜੀ। ਮਿਲ ਕੇ ਪਰਿਵਾਰ ਵਾਂਗੂ ਬਹਿ ਕੇ ਗੱਲ ਕਰਦੇ ਆ, ਕੋਈ ਠੰਡੇ ਸੁਭਾਅ ਨਾਲ ਗੱਲ ਕਰਦੇ, ਕੋਈ ਇਦਾਂ ਦਾ ਨਹੀਂ ਹੈਗਾ ਜਿੱਦਾਂ ਛਿੜਕਣੀ ਕੁਛ ਨਹੀਂ, ਬਹੁਤ ਨਾਰਮਲ ਤਰੀਕੇ ਨਾਲ। ਇਦਾਂ ਵੀ ਹੁੰਦਾ ਵੀ ਅੱਧੀ ਬਿਮਾਰੀ ਉਹਨਾਂ ਨਾਲ ਗੱਲ ਕਰਕੇ ਠੀਕ ਹੋ ਜਾਂਦੀ? ਸਮਝਾ ਕੇ ਜਾਂਦੇ ਨੇ। ਇੱਥੇ ਦਵਾਈ ਲੈਣ ਕੀ ਆਏ, ਵਿਆਹ ਆਏ ਪਹਿਲਾਂ ਚਾਹ ਪਾਣੀ ਦੀ ਪਾਰਟੀ ਸ਼ਾਰਟੀ ਚੱਲ ਰਹੀ ਹੈ। ਕੀ ਬਾਤ ਹੈ। ਥੋੜਾ ਕੋਸਟਲੀ ਆ, ਹਰ ਕਿਸੇ ਲਈ ਵੀ ਨਹੀਂ ਹੋ ਸਕਦਾ, ਕੋਸਟਲੀ ਬਹੁਤ ਜ਼ਿਆਦਾ ਵਾ। ਬਾਕੀ ਚਲੋ ਆਰਾਮ ਹੈ ਤਾਂ ਸਭ ਕੁਝ ਕਰਨਾ ਪੈਂਦਾ। ਬਿਲਕੁਲ, ਕਿਉਂਕਿ ਤੁਸੀਂ ਆਪਰੇਸ਼ਨ ਕਰਾਉਣ ਨਾਲੋਂ ਬੈਟਰ ਹੋ। ਪੂਰਾ ਇਹ ਮਾਹੌਲ ਜਿਹੜਾ ਆ ਵਿਆਹ ਵਾਲਾ ਹੋਇਆ ਪਿਆ ਇੱਥੇ। ਇਦਾਂ ਲੱਗ ਰਿਹਾ ਵੀ ਜਿੱਦਾਂ ਵਿਆਹ ਚੱਲ ਰਿਹਾ, ਪਾਰਟੀ ਚੱਲ ਰਹੀ ਹੈ। ਸਾਨੂੰ ਆ ਸੋਹਣੀ ਜੀ ਬੀਬੀ ਟੱਕਰ ਗਈ। ਨਾ ਕਿ ਤੁਹਾਡਾ? ਨੀਤੂ। ਕਿੱਥੋਂ ਆਏ ਹੋ? गुरदासपुर ਤੋਂ। ਇੰਨੀ ਦੂਰੋਂ? ਹਾਂਜੀ ਹਾਂਜੀ। ਅੱਛਾ, ਤੇ ਪ੍ਰੋਬਲਮ ਕੀ ਲੈ ਕੇ ਆਏ ਹੋ ਆਪਣੀ? ਮੇਰਾ ਤੇ ਵੈਸੇ ਸਿਰ ਦਰਦ ਜ਼ਿਆਦਾ ਸੀ, ਮਾਈਗ੍ਰੇਨ ਵਗੈਰਾ, ਸਰਵਾਈਕਲ, ਉਹਨਾਂ ਵਾਸਤੇ। ਜੀ, ਫਸਟ ਟਾਈਮ ਆਏ ਹੋ ਕਿ ਪਹਿਲੀ? ਨਹੀਂ, ਮੈਂ ਦੂਸਰੀ ਵਾਰ ਹੀ ਆਈ ਹਾਂ, ਸੈਕਿੰਡ ਟਾਈਮ। ਹਾਂਜੀ। ਓਕੇ। ਫਰਕ ਲੱਗਾ ਪਹਿਲੀ ਵਾਰ ਤੋਂ? ਹਾਂ, ਬਹੁਤ ਫਰਕ ਸੀਗਾ। ਮਤਲਬ ਮੈਂ ਤੇ ਬਹੁਤ ਜ਼ਿਆਦਾ ਮੈਡੀਸਿਨ ਖਾਂਦੀ ਸੀਗੀ, ਪਰ ਮੈਂ ਦੂਸਰੀ ਦਵਾਈ ਛੱਡ ਕੇ ਹੁਣ ਇਹਨਾਂ ਨਾਲ ਬਹੁਤ ਫਰਕ ਲੱਗਾ ਮੈਨੂੰ। ਓਕੇ। ਹਾਂਜੀ। ਤੇ ਇਹ ਦੱਸੋ ਵੀ ਦਵਾਈ ਜਿਹੜੀ ਆ ਮਹਿੰਗੀ ਤਾਂ ਨਹੀਂ ਲੱਗਦੀ ਕੋਈ? ਮਤਲਬ ਮੈਡੀਸਨ ਦੇ ਹਿਸਾਬ ਨਾਲ ਜਿੱਦਾਂ ਫਰਕ ਪੈ ਰਿਹਾ ਵੇ, ਆਪਾਂ ਦੂਸਰੇ ਡਾਕਟਰ ਕੋਲ ਜਾਂਦੇ ਆ ਤੇ ਬਹੁਤ ਜ਼ਿਆਦਾ ਪੈਸੇ ਵੀ ਦੇ ਦਿੰਦੇ ਆ, ਫਿਰ ਫਰਕ ਉਹਨਾਂ ਕੀ ਹੁੰਦਾ ਜਿੰਨਾ ਚਿਰ ਮੈਡੀਸਨ ਖਾਂਦੇ ਆ। ਪਰ ਇਹਦੇ ਨਾਲ ਬਹੁਤ ਫਰਕ ਹੈ, ਦੂਸਰੀਆਂ ਦਵਾਈਆਂ ਤੋਂ ਸਾਨੂੰ ਛੁਟਕਾਰਾ ਪੈ ਗਿਆ ਵੇ। ਬਹੁਤ ਵਧੀਆ ਫੀਲ ਹੋਇਆ ਮੈਨੂੰ ਤਾਂ ਮੈਡੀਸਨ ਬਿਲਕੁਲ ਮਹਿੰਗੀ ਨਹੀਂ ਲੱਗੀ। ਤੁਹਾਨੂੰ ਮਹਿੰਗੀ ਨਹੀਂ ਲੱਗੀ? ਨਹੀਂ, ਬਿਲਕੁਲ ਨਹੀਂ। ਤੇ ਡਾਕਟਰ ਸਾਹਿਬ ਦਾ ਸੁਭਾਅ? ਬਹੁਤ ਵਧੀਆ, ਬਹੁਤ ਪਿਆਰ ਨਾਲ ਗੱਲ ਸੁਣਦੇ ਨੇ, ਸਮਝਦੇ ਨੇ, ਹਰ ਗੱਲ ਨੂੰ ਸਮਝਦੇ ਨੇ ਵਧੀਆ ਤਰੀਕੇ ਨਾਲ। ਮੈਨੂੰ ਤਾਂ ਬਹੁਤ ਅੱਛਾ ਲੱਗਾ। ਕਿੱਦਾਂ, ਮਤਲਬ ਤੁਹਾਨੂੰ ਪਤਾ ਕਿੱਦਾਂ ਲੱਗਾ ਸੀ ਇਹਨਾਂ ਬਾਰੇ?
ਮੈਂ ਤੇ ਵੈਸੇ YouTube Instagram ਵਗੈਰਾ ਤੋਂ ਦੇਖਿਆ ਸੀਗਾ ਤੇ ਉਸ ਟਾਈਮ 'ਚ ਮੈਨੂੰ ਉਹਨਾਂ ਦੀਆਂ ਗੱਲਾਂ ਸਮਝੀਆਂ ਸੁਣੀਆਂ। ਵੈਸੇ ਜ਼ਿਆਦਾਤਰ ਤੋਂ ਘਰੇਲੂ ਉਪਾਅ ਦੱਸ ਦਿੰਦੇ, ਘਰ ਬੈਠਿਆਂ ਨੂੰ ਹੀ ਬਹੁਤ ਵਧੀਆ ਟ੍ਰੀਟਮੈਂਟ ਕਰ ਦਿੰਦੇ ਨੇ ਉਹ। ਫਿਰ ਵੀ ਕੁਝ ਚੀਜ਼ਾਂ ਹੁੰਦੀਆਂ ਜਿੱਦਾਂ ਵੀ ਨਹੀਂ ਫਰਕ ਪੈਂਦਾ, ਘਰ ਬੈਠੇ ਆਪਣੇ ਕੋਲ ਪੂਰਾ ਹੁਣ ਨਹੀਂ ਹੁੰਦਾ ਹੈਗਾ, ਉਹਦੇ ਕਰਕੇ ਆਪਾਂ ਇੱਥੇ ਆ ਗਏ ਆ ਤੇ ਬਹੁਤ ਫਰਕ ਹੈ ਮੈਨੂੰ ਤੇ ਬਹੁਤ ਵਧੀਆ ਲੱਗਾ। ਨੀਤੂ ਨੂੰ ਲੱਗਾ ਨੀਤੂ ਬਹੁਤ ਖਾ ਲਿਆ ਚੀਰਾ ਜਵੈਣ ਭੁੰਨ ਕੇ ਚੱਲ ਹੁਣ। ਨਹੀਂ ਮੈਨੂੰ ਫਿਟਨੈਸ ਬਾਰੇ ਤਾਂ ਮੈਂ ਜਿੱਦਾਂ ਦੀ ਹੈ ਮੈਨੂੰ ਬਹੁਤ ਵਧੀਆ ਠੀਕ ਹੈ, ਪਰ ਜਿਹੜਾ ਦਰਦ ਕਰਕੇ ਮੈਂ ਮਾਈਗ੍ਰੇਨ ਸਿਰ ਦਰਦੀ ਕਰਕੇ ਮੈਂ ਇੱਥੇ ਆਈ ਆ, ਉਹਦੇ ਵਾਸਤੇ ਬਹੁਤ ਬੈਨੀਫਿਟ ਹੈ ਮੈਨੂੰ। ਕਦੀ ਕੋਈ ਉਹਨਾਂ ਦਾ ਨੁਸਖਾ ਵੈਸੇ ਅਪਣਾਇਆ? ਵੈਸੇ ਹਾਂ, ਇਹੀ ਜਿਹੜਾ ਤੁਸੀਂ ਕਹਿੰਦੇ ਪਏ ਫਿਟਨੈਸ ਵਾਲਾ ਉਹ ਹੀ ਕੀਤਾ ਜ਼ਿਆਦਾ। ਉਦਾਂ ਵੈਸੇ ਅਸ਼ਵਗੰਧਾ ਵਗੈਰਾ ਬੱਚਿਆਂ ਨੂੰ ਪਿਆਉਂਦੀ ਰਹੀ ਸੀਗੀ ਮੈਂ, ਉਹ ਵੀ ਸਰ ਨੇ ਦੱਸਿਆ ਸੀਗਾ, ਉਹਦੇ ਚ ਵੀ ਕਾਫੀ ਬੈਨੀਫਿਟ ਹੈ। ਜਦੋਂ ਆਉਂਦੇ ਹੋ ਤੁਸੀਂ ਗੱਲਬਾਤ ਕਰਦੇ ਆ ਤੇ ਦਵਾਈ ਦੇਣ ਦੇ ਨਾਲ ਨੁਸਖੇ ਹੋਰ ਵੀ ਦੱਸ ਦਿੰਦੇ ਆ? ਹਾਂ, ਕੁਛ ਨਾ ਕੁਛ ਤੇ ਦੱਸ ਹੀ ਦਿੰਦੇ ਆ, ਜੋ ਆਪਾਂ ਪੁੱਛੀਏ ਜਿਸ ਹਿਸਾਬ ਨਾਲ ਗੱਲ ਕਰੀਏ ਕੁਛ ਨਾ ਕੁਛ ਬੈਨੀਫਿਟ ਦਿੰਦੇ ਆ। ਲਾਈਫ ਸਟਾਈਲ ਵੀ ਦੱਸਦੇ ਆ? ਹਾਂਜੀ ਗਾਈਡੈਂਸ ਪੂਰੀ ਮਿਲਦੀ ਆ? ਬਿਲਕੁਲ, ਬਹੁਤ ਵਧੀਆ। ਇਹਨਾਂ ਦੇ ਤੇ ਬੱਚੇ ਵੀ ਬਹੁਤ ਵਧੀਆ ਨੇ ਜੋ ਰੱਖੇ ਨੇ ਇਹਨਾਂ ਨੇ। ਹਾਂ, ਬਹੁਤ ਵਧੀਆ ਨੇ। ਕੀ ਬਾਤ ਹੈ। ਹਾਂਜੀ, ਸੋ ਕਹਿੰਦੇ ਨੇ ਵੀ ਜੋ ਆਵੇ ਸੋ ਰਾਜੀ ਜਾਵੇ, ਇਹੋ ਜਿਹਾ ਇਹਨਾਂ ਦਾ ਫਲਸਫਾ ਆ ਸੁਭਾਸ਼ ਗੋਇਲ ਹੋਰਾਂ ਦਾ। ਮੈਂ ਗੱਲਾਂ ਬਹੁਤ ਸੁਣੀਆਂ ਸੀ, ਅਸੀਂ ਸਭ ਬਹੁਤ ਸੁਣਦੇ ਹਾਂ, ਜਿਵੇਂ ਕਿ ਭੈਣ ਨੇ ਦੱਸਿਆ ਵੀ ਇਹ ਵੀ ਸੁਣ ਕੇ ਸਾਰੇ ਪਾਸੇ ਆਏ ਨੇ। ਤੇ ਇਦਾਂ ਹੀ ਜਦੋਂ ਤੁਸੀਂ ਸੁਣਦੇ ਹੋ ਫਿਰ ਉਹਨੂੰ ਪਰਖਣ ਦੀ ਕੋਸ਼ਿਸ਼ ਕਰਦੇ ਹੋ, ਕਿਉਂਕਿ ਕਹਿੰਦੇ ਨੇ ਜੋ ਦਿਖਦਾ ਹੈ ਉਹ ਵਿਕਦਾ ਹੈ। ਵਿਕਣ ਦੀ ਗੱਲ ਤਾਂ ਠੀਕ ਹੈ, ਪਰ ਕਿਉਂ ਵਿਕਦਾ ਹੈ, ਉਹਦੀ ਵਜ੍ਹਾ ਕੀ ਹੈ, ਉਹਦੇ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇੱਥੇ ਜਿੰਨੇ ਵੀ ਚਿਹਰੇ ਨੇ, ਮੈਨੂੰ ਕਿਸੇ ਵੀ ਚਿਹਰੇ ਦੇ ਉੱਪਰ ਮਾਯੂਸੀ ਨਹੀਂ ਦਿਖਾਈ ਦਿੱਤੀ। ਜਿਹੜਾ ਪਹਿਲੀ ਵਾਰੀ ਆਇਆ ਉਹ ਇੱਕ ਆਸ ਲੈ ਕੇ ਆਇਆ, ਜਿਹੜਾ ਦੂਜੀ ਤੀਜੀ ਵਾਰੀ ਆਇਆ ਉਹ ਹੋਰਾਂ ਨੂੰ ਇਨਸਪਾਇਰ ਕਰਨ ਲਈ ਆਇਆ। ਸਭ ਨੂੰ ਕੋਈ ਨਾ ਕੋਈ ਕਹਿੰਦੇ ਨੇ ਵੀ ਸ਼ਫਾ ਜਿਹੜੀ ਆ ਬਹੁਤ ਚੰਗੀ ਚੀਜ਼ ਹੈ। ਜੇ ਤੁਹਾਨੂੰ ਕਿਤੋਂ ਦਵਾਈ ਦੇ ਨਾਲ ਆਰਾਮ ਆਵੇ ਉਸ ਤੋਂ ਵਧੀਆ ਕੋਈ ਨਹੀਂ। ਕੋਈ ਆਪਣੇ ਗੋਡਿਆਂ ਦੇ ਦਰਦ ਨਾਲ, ਕਿਸੇ ਨੂੰ ਮਾਈਗ੍ਰੇਨ ਹੈ, ਕਿਸੇ ਨੂੰ ਇਹ ਵੀ ਹੈ ਭੈਣ ਨੂੰ ਕਿ ਮੇਰੇ ਭਰਾ ਨੂੰ ਸ਼ਰਾਬ ਦੀ ਲੱਤ ਲੱਗੀ ਹੋਈ ਹੈ। ਕਈ ਕੈਮਰੇ ਦੇ ਮੂਹਰੇ ਆਉਣਾ ਵੀ ਨਹੀਂ ਚਾਹੁੰਦੇ, ਪਰ ਬਿਹਾਈਂਡ ਕੈਮਰਾ ਉਹ ਇਹ ਗੱਲਾਂ ਦੱਸਦੇ ਨੇ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਹੋਵੇ, ਕੋਈ ਵੀ ਪਰੇਸ਼ਾਨੀ ਹੋਵੇ, ਸਟਾਫ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਫਰੈਂਡਲੀ ਹੈ। ਇਹਨਾਂ ਬੱਚਿਆਂ ਕੋਲ ਵਾਕਈ ਖਾਣਾ ਖਾਣ ਦਾ ਵੀ ਜਿਹੜਾ ਕਹਿ ਸਕਦੇ ਵੀ ਟਾਈਮ ਨਹੀਂ ਹੁੰਦਾ ਕਈ ਵਾਰੀ, ਕਿਉਂਕਿ ਇਹ ਨਾਲੋਂ ਨਾਲ ਸਵੇਰੇ 8 ਵਜੇ ਤੋਂ ਲੈ ਕੇ ਸਮਾਂ ਕੋਈ ਨਹੀਂ, ਸਿਰਫ ਇੱਕੋ ਇੱਕ ਟੀਚਾ ਹੈ ਕਿ ਜੋ ਆਵੇ ਰਾਜ਼ੀ ਹੋ ਕੇ ਜਾਣਾ ਚਾਹੀਦਾ ਹੈ, ਤੰਦਰੁਸਤ ਹੋ ਕੇ ਜਾਣਾ ਚਾਹੀਦਾ ਹੈ। ਸਿਹਤਯਾਬੀ ਤੰਦਰੁਸਤੀ ਵੰਡਣ ਵਾਲੇ ਸੁਭਾਸ਼ ਗੋਇਲ ਜੀ, ਤੁਹਾਡੇ ਪਿਆਰੇ ਗੋਇਲ ਸਾਹਿਬ, ਜੋ ਕਹਿੰਦੇ ਨੇ ਵਾਕਈ ਉਹ ਕਰਕੇ ਦਿਖਾਉਂਦੇ ਨੇ। ਸੋ ਜੀ, ਇਸ ਦੇ ਨਾਲ ਦਿਓ ਇਜਾਜ਼ਤ।